ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦਰ ਕੌਰ ਮੰਗੜ ਤੇ ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ। ਸਾਡੇ ਨਾਲ ਮਸਲਿਆਂ ਦੇ ਉੱਤੇ ਗੱਲਬਾਤ ਕਰਨ ਲਈ ਹਮੇਸ਼ਾ ਜੁੜਦੇ ਰਹਿੰਦੇ ਨੇ ਜੀ ਰਵਿੰਦਰਜੀਤ ਸਿੰਘ ਚਮਕ, ਜੋ ਕਿ ਇਸ ਸਮੇਂ ਸਿਡਨੀ ਮੌਜੂਦ ਨੇ। ਸਾਡੇ ਨਾਲ ਵਿਚਾਰ ਚਰਚਾ ਕਰਨ ਲਈ ਜੁੜ ਚੁੱਕੇ ਨੇ। ਵੀਡੀਓ ਕਾਲ ਰਾਹੀਂ ਕਰਦੇ ਹਾਂ ਜੀ ਸਵਾਗਤ। ਰਵਿੰਦਰਜੀਤ ਚਮਕ ਜੀ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਹਾਂਜੀ ਹਰਜਿੰਦਰ ਜੀ, ਸਤਿ ਸ੍ਰੀ ਅਕਾਲ। ਤੁਹਾਡੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ। ਹਾਂਜੀ ਰਵਿੰਦਰਜੀਤ ਸਿੰਘ ਜੀ, ਲਖੀਮਪੁਰ ਖੇੜੀ ਦੀ ਜਿਹੜੀ ਘਟਨਾ ਹੈ ਬੱਚੇ ਦੀ ਜ਼ੁਬਾਨ ਦੇ ਉੱਤੇ ਹੈ। ਹਾਲਾਂਕਿ ਰਾਹੁਲ ਗਾਂਧੀ, ਪ੍ਰਿयंका ਗਾਂਧੀ ਉਹਨਾਂ ਨੂੰ ਮਿਲ ਕੇ ਵੀ ਆਏ ਨੇ, ਪੀੜਤ ਪਰਿਵਾਰਾਂ ਨੂੰ ਹਮਦਰਦੀ ਪ੍ਰਗਟ ਕੀਤੀ ਹੈ ਉਹਨਾਂ ਨੇ। ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਕੁਝ ਵਿਧਾਇਕ ਗਏ, ਉਸ ਤੋਂ ਬਾਅਦ ਚਰਨਜੀਤ ਚੰਨੀ ਵੀ ਗਏ। ਪਰ ਬੜੀ ਹੈਰਾਨੀ ਦੀ ਗੱਲ ਹੈ ਕਿ ਜਿਸ ਦੇ ਦੁਆਰਾ ਸਭ ਨੂੰ ਉਮੀਦਾਂ ਰੱਖੀਆਂ ਪ੍ਰਾਈਮ ਮਿਨਿਸਟਰ ਸਾਡੇ ਨਰਿੰਦਰ ਮੋਦੀ, ਭਾਰਤ ਸਰਕਾਰ, ਉਹਨਾਂ ਵੱਲੋਂ ਅਜੇ ਤੱਕ ਕੋਈ ਵੀ ਅਜਿਹਾ ਸੰਦੇਸ਼ ਜਾਂ ਅਜਿਹਾ ਕੋਈ ਵੀ ਬਿਆਨਬਾਜ਼ੀ ਨਹੀਂ ਕੀਤੀ ਗਈ ਹੈ ਕਿ ਜਿਹੜੀ ਲੋਕਾਂ ਨੂੰ ਥੋੜ੍ਹੀ ਬਹੁਤੀ ਵੀ ਕਿਰਨ ਦਿਖਾਈ ਦਿੰਦੀ ਹੋਵੇ ਕਿ ਹਾਂ ਕਿ ਜਿਹੜੇ ਨਰਿੰਦਰ ਮੋਦੀ ਹੈਗੇ ਨੇ ਕਿ ਪੱਖਪਾਤ ਨਹੀਂ ਕਰਦੇ। ਹਾਂਜੀ, ਇਹ ਬਹੁਤ ਮੰਦਭਾਗੀ ਘਟਨਾ ਹੋ ਨਿਬੜੀ ਆ, ਜਿਹਦੇ ਸਾਨੂੰ ਸਾਰਿਆਂ ਨੂੰ ਬਹੁਤ ਦੁੱਖ ਹੈ। ਔਰ ਇਸ ਹਿੰਦੁਸਤਾਨ ਜੋ ਕਹਿੰਦੇ ਨੇ ਕਿ ਸਭ ਤੋਂ ਵੱਡੀ ਡੈਮੋਕ੍ਰੇਸੀ ਹੈ, ਉਹਦੇ ਵਿੱਚ ਇਹ ਜਿਹੜਾ ਇੱਕ ਅਟੈਕ ਕੀਤਾ ਗਿਆ ਜਮਹੂਰੀਅਤ ਦੇ ਉੱਤੇ, ਜਿਹੜੇ ਕਿ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਜਿਹੜੇ ਕੋਈ ਮੁਜ਼ਾਹਰਾ, ਰੋਸ ਮੁਜ਼ਾਹਰਾ ਕਰ ਰਹੇ ਸੀ, ਜਿਸ ਦਾ ਹਰ ਇੱਕ ਇਨਸਾਨ ਨੂੰ ਹੱਕ ਹੈ। ਔਰ ਪਿੱਛੋਂ ਲਿਆ ਕੇ ਜਿਹੜਾ ਵਹੀਕਲ ਦੇ ਨਾਲ ਜਿਹੜਾ ਅਟੈਕ ਕਰਨਾ, ਇੱਕ ਤਰ੍ਹਾਂ ਪਿੱਠ ਪਿੱਛੇ ਵਾਰ ਕਰਨਾ, ਇਹ ਬੜੀ ਬੁਜ਼ਦਿਲੀ ਵਾਲੀ ਜਿਹੜੀ ਵਾਰਦਾਤ ਹੈ। ਔਰ ਇਸ ਦੀ ਹਰ ਇੱਕ ਇਨਸਾਨ ਨੂੰ ਨਿਖੇਧੀ ਕਰਨੀ ਬਣਦੀ ਹੈ। ਔਰ ਇਹ ਬੜੇ ਦੁੱਖ ਦੀ ਗੱਲ ਹੈ ਕਿ ਦੇਸ਼ ਦਾ ਪ੍ਰਧਾਨ ਮੰਤਰੀ, ਦੇਸ਼ ਦਾ ਗ੍ਰਹਿ ਮੰਤਰੀ, ਜਿਹੜੇ ਕਿ ਦੂਸਰੇ ਦੇਸ਼ਾਂ ਵਿੱਚ ਜਿਵੇਂ ਕਿ ਅਫਗਾਨਿਸਤਾਨ, ਸੀਰੀਆ ਵਰਗੇ ਹੋਰ ਕੰਟਰੀ ਦੇ ਵਿੱਚ ਜਿੱਥੇ ਕੋਈ ਇਹੋ ਜਿਹੀ ਘਟਨਾ ਹੁੰਦੀ ਹੈ ਤੇ ਝੱਟ ਨਿੰਦਾ ਕਰਦੇ ਨੇ। ਔਰ ਉਹਨਾਂ ਦੇ ਹਜੇ ਤੱਕ ਉਹਨਾਂ ਦੇ ਮੂੰਹ ਦੇ ਵਿੱਚੋਂ ਦੋ ਲਫ਼ਜ਼ ਜਿਹੜੇ ਅਫਸੋਸ ਦੇ ਨਹੀਂ ਜ਼ਾਹਰ ਕੀਤੇ ਗਏ। ਔਰ ਉਸ ਤੋਂ ਉਲਟ ਜਿਹੜਾ ਮਿਨਿਸਟਰ ਜਿਹੜਾ ਹੈਗਾ ਡਿਪਟੀ ਮਿਨਿਸਟਰ ਹੋਮ ਅਫੇਅਰਸ ਦਾ, ਜਿਹਦਾ ਕਿ ਇਹ ਪੁੱਤਰ ਜਿਹੜਾ ਇਨਵੋਲਵਡ ਸੀਗਾ ਇਸ ਇਨਸੀਡੈਂਟ ਵਿੱਚ, ਉਸ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਔਰ ਜਿਹੜਾ ਇਸ ਮਾਮਲੇ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਔਰ ਜਿਹੜੇ ਵੱਡੇ ਲੀਡਰ ਜਿਹੜੇ ਉੱਥੇ ਪਹੁੰਚ ਰਹੇ ਨੇ, ਉਹਨਾਂ ਨੂੰ ਰੁਕਾਵਟਾਂ ਪੈਦਾ ਕੀਤੀਆਂ ਜਾ ਰਹੀਆਂ ਨੇ। ਉਹਨਾਂ ਨੂੰ ਜਿਹੜਾ ਉੱਥੇ ਜਾ ਕੇ ਆਪਣੀ ਹਮਦਰਦੀ ਔਰ ਹਾਜ਼ਰੀ ਭਰਨ ਦੇ ਵਿੱਚ ਜਿਹੜਾ ਬੜੀਆਂ ਮੁਸ਼ਕਿਲਾਂ ਆਈਆਂ ਨੇ। ਔਰ ਅੱਜ ਪਤਾ ਲੱਗਿਆ ਕਿ ਅੱਜ ਕਾਫੀ ਦਿਨਾਂ ਬਾਅਦ ਕਾਂਗਰਸ ਦੇ ਲੀਡਰ ਜਿਹੜੇ ਨੇ ਆਪਣੇ ਰਾਹੁਲ ਗਾਂਧੀ ਔਰ ਉਹਨਾਂ ਦੀ ਭੈਣ ਜੋ ਪ੍ਰਿयंका ਗਾਂਧੀ ਹੈ, ਉਹਨਾਂ ਨੂੰ ਅੱਜ ਜਾ ਕੇ ਉਹਨਾਂ ਨੂੰ ਜਿਹੜਾ ਉਹਨਾਂ ਨੇ ਇਜਾਜ਼ਤ ਦਿੱਤੀ ਹੈ ਕਿ ਉਹ ਫੈਮਿਲੀ ਨਾਲ ਜਾ ਕੇ ਮਿਲ ਕੇ ਆਏ ਨੇ। ਹਾਂਜੀ। ਔਰ ਰਵਿੰਦਰਜੀਤ ਸਿੰਘ ਜੀ, ਲੋਕ ਇਸ ਨੂੰ ਦੋ ਪੱਖਾਂ ਨਾਲ ਦੇਖਦੇ ਨੇ ਕਿ ਇੱਕ ਤਾਂ ਜਦੋਂ ਇੰਦਰਾ ਗਾਂਧੀ ਦਾ ਸਮਾਂ ਸੀ, ਉਹ ਸਿੱਖਾਂ ਨੂੰ ਨਫ਼ਰਤ ਕਰਦੀ ਸੀ, ਪਰ ਉਹਨਾਂ ਦੀ ਹੁਣ ਅੱਗੇ ਜਿਹੜੀ ਜਨਰੇਸ਼ਨ ਹੈਗੀ ਆ, ਪੀੜ੍ਹੀ ਹੈਗੀ ਆ, ਇਹ ਸਿੱਖਾਂ ਨੂੰ ਜਿਹੜੇ ਨਫ਼ਰਤ ਕਰਦੇ ਸੀ ਉਹੀ ਇਹ ਸਿੱਖਾਂ ਨੂੰ ਜਾ ਕੇ ਜੱਫੀਆਂ ਪਾਉਂਦੇ ਨੇ, ਕਿਸਾਨਾਂ ਨੂੰ ਜਾ ਕੇ ਜੱਫੀਆਂ ਪਾਉਂਦੇ ਨੇ। ਸੋ ਕਈ ਲੋਕ ਕਹਿੰਦੇ ਨੇ ਕਿ ਸਿਆਸਤ ਤੋਂ ਪ੍ਰੇਰਿਤ ਨੇ, ਮਗਰਮੱਛ ਦੇ ਹੰਝੂ ਨੇ, ਜਾਂ ਇਹ ਨੌਟੰਕੀਆਂ ਕਰਦੇ ਨੇ। ਕਈ ਲੋਕਾਂ ਨੇ ਹਮਦਰਦੀ ਵੀ ਪ੍ਰਗਟ ਕੀਤੀ ਆ ਕਿ ਚਲੋ ਦੇਰ ਆਏ ਦਰੁਸਤ ਆਏ, ਪਹਿਲੀ ਪੀੜ੍ਹੀ ਨੂੰ ਤਾਂ ਨਹੀਂ ਸੀਗਾ, ਪਰ ਹੁਣ ਜਿਹੜੀ ਅਗਲੀ ਪੀੜ੍ਹੀ ਆ ਸ਼ਾਇਦ ਹਮਦਰਦੀ ਪ੍ਰਗਟ ਕਰ ਰਹੀ ਹੈ। ਹਾਂਜੀ ਹਰਜਿੰਦਰ ਜੀ, ਇਹ ਬੜੀ ਦੁੱਖ ਦੀ ਜਿਹੜੀ ਗੱਲ ਹੈ ਕਿ ਜਿਹੜੀ ਅੱਜ ਕੱਲ੍ਹ ਦੀ ਜਿਹੜੀ ਸਿਆਸਤ ਹੈ, ਔਰ ਭਾਰਤ ਦੀ ਜੋ ਸਿਆਸਤ ਹੈ, ਉਹ ਜਿਹੜੀ ਆ ਧਰਮ ਦੇ ਨਾਂ ਤੇ ਉਹ ਲੋਕਾਂ ਨੂੰ ਜਿਹੜਾ ਉਕਸਾ ਕੇ ਆਪਸ ਵਿੱਚ ਪਹਿਲਾਂ ਹਿੰਦੂ ਮੁਸਲਮਾਨਾਂ ਦਾ ਤੇ ਫਿਰ ਹਿੰਦੂ ਸਿੱਖਾਂ ਦਾ, ਜਾਂ ਕਦੇ ਹਿੰਦੂ ਈਸਾਈਆਂ ਦਾ, ਜਾਂ ਦਲਿਤਾਂ ਦਾ, ਇਹ ਇਸ ਤਰ੍ਹਾਂ ਦੇ ਨਾਜ਼ੁਕ ਜਿਹੜੇ ਮਸਲੇ ਨੇ, ਉਹ ਜਿਹੜੇ ਨੇ ਉਠਾ ਕੇ ਇਹਨਾਂ ਨੂੰ ਲੋਕਾਂ ਨੂੰ ਭੜਕਾਇਆ ਜਾਂਦਾ ਹੈ। ਔਰ ਇਹ ਜਿਹੜਾ ਹੁਣ ਚੱਲ ਰਿਹਾ ਹੈ, ਇਹ ਕਿਸਾਨਾਂ ਨੂੰ ਇੱਕ ਤਰ੍ਹਾਂ ਜਿਹੜਾ ਹੈ ਕਿ ਸਬਕ ਸਿਖਾਉਣ ਦੇ ਵਾਸਤੇ, ਜਿਵੇਂ ਕਿ ਇਹਨਾਂ ਦੇ ਪਹਿਲਾਂ ਬਿਆਨ ਇਹਨਾਂ ਨੇ ਦਿੰਦੇ ਨੇ ਮਿਨਿਸਟਰ, ਇੰਨੀ ਜ਼ਿੰਮੇਵਾਰ ਜਿਹੜੀ ਆ ਅਹੁਦੇ ਤੇ ਰਹਿ ਕੇ ਵੀ ਜਿਹੜਾ ਗ੍ਰਹਿ ਮੰਤਰੀ, ਸਹਾਇਕ ਗ੍ਰਹਿ ਮੰਤਰੀ ਹੈ, ਜਿਸ ਦੇ ਪੁੱਤਰ ਨੇ ਇਹ ਕਾਰਾ ਕੀਤਾ, ਔਰ ਉਹਦੇ ਵੱਲੋਂ ਵੀ ਹਫ਼ਤਾ ਪਹਿਲਾਂ ਜਿਹੜੇ ਨੇ ਧਮਕੀਆਂ ਦਿੱਤੀਆਂ ਗਈਆਂ ਸਟੇਜ ਤੋਂ। ਔਰ ਹਰਿਆਣੇ ਦਾ ਮੁੱਖ ਮੰਤਰੀ ਜਿਹੜਾ, ਉਹ ਵੀ ਜਿਹੜਾ ਸ਼ਰੇਆਮ ਧਮਕੀਆਂ ਦੇ ਰਿਹਾ ਹੈ ਕਿ ਕਿਸਾਨਾਂ ਦੇ ਵਿਰੁੱਧ ਜਿਹੜਾ ਤੁਸੀਂ ਜਿਹੜੇ ਨੇ ਡੰਡੇ ਡੰਡਾ ਲੈ ਕੇ ਤੁਸੀਂ ਜਿਹੜੇ ਤਿਆਰ ਹੋਵੋ। ਔਰ ਇਹ ਕਿੱਥੋਂ ਦੀ ਜਮਹੂਰੀਅਤ ਆ। ਔਰ ਅਸੀਂ ਇਸ ਦੇਸ਼ ਦੇ ਵਾਸਤੇ ਕਿੰਨੀਆਂ ਕੁਰਬਾਨੀਆਂ ਕੀਤੀਆਂ ਨੇ ਲੋਕਾਂ ਨੇ। ਔਰ ਜਿਹੜਾ ਸਿੱਖਾਂ ਦਾ
ਹਮੇਸ਼ਾ ਜਿਹੜਾ ਮੋਹਰੀ ਰਹਿ ਕੇ ਔਰ ਸਭ ਤੋਂ ਜ਼ਿਆਦਾ ਯੋਗਦਾਨ ਆ ਜਿਹੜੀ ਦੇਸ਼ ਦੀ ਆਜ਼ਾਦੀ ਵਾਸਤੇ। ਔਰ ਇਹਨਾਂ ਨੂੰ ਹੁਣ ਤੱਕ ਜਿਹੜਾ ਕੋਈ ਵੀ ਜਿਹੜਾ ਕਹਿ ਲਓ ਵੀ ਕੋਈ ਨਿਆਂ ਨਹੀਂ ਮਿਲਦਾ। ਔਰ ਜਿਹੜਾ ਹੁਣ ਕਿਸਾਨ ਜਿਹੜੇ ਲਗਭਗ 1 ਸਾਲ ਤੋਂ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਨੇ, ਔਰ ਉਹਨਾਂ ਦਾ ਕਿੰਨਾ ਮਾੜਾ ਵਤੀਰਾ ਉਹਨਾਂ ਨਾਲ ਕਰ ਰਹੀ ਹੈ ਉੱਥੋਂ ਦੀ ਸਰਕਾਰ, ਜਦਕਿ ਅੰਨਦਾਤਾ ਜਿਹੜਾ ਕਿ ਸਾਰਿਆਂ ਨੂੰ ਜਿਹੜਾ ਕਿ ਭੋਜਨ ਦਿੰਦਾ, ਔਰ ਸਾਰੇ ਹਿੰਦੁਸਤਾਨ ਦੀ ਜਿਹੜੀ ਹੈ ਭੁੱਖਮਰੀ ਖਤਮ ਕਰਨ ਵਾਲੇ ਜਿਹੜਾ ਅੰਨਦਾਤਾ, ਉਸਦਾ ਇੰਨਾ ਬੁਰਾ ਹਾਲ ਹੋ ਰਿਹਾ ਹੈ ਇਸ ਕੰਟਰੀ ਵਿੱਚ। ਔਰ ਬੜੀ ਸ਼ਰਮਨਾਕ ਘਟਨਾ। ਹਾਂਜੀ ਰਵਿੰਦਰਜੀਤ ਸਿੰਘ ਜੀ, ਗੱਲ ਕਰਦੇ ਹਾਂ ਜੀ ਇੰਟਰਨੈਸ਼ਨਲ ਮੁੱਦੇ ਦੀ। ਤਾਇਵਾਨ, ਚੀਨ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਜੀ ਤਾਇਵਾਨ ਦੇ ਉੱਤੇ ਹਮਲਾ ਕਰਨ ਦੀਆਂ। ਸੋ ਤਾਇਵਾਨ ਵੀ ਬੜਾ ਚੁਕੰਨਾ ਹੋ ਚੁੱਕਿਆ। ਉਹਨਾਂ ਨੇ ਮਦਦ ਮੰਗੀ ਹੈ ਜੀ ਆਸਟ੍ਰੇਲੀਆ ਤੇ ਅਮਰੀਕਾ ਤੋਂ, ਖਾਸ ਕਰਕੇ ਕਿ ਅਸੀਂ ਅੱਗੇ ਯੁੱਧ ਲਈ ਅਸੀਂ ਆਪਣੇ ਆਖਰੀ ਸਾਹਾਂ ਤੱਕ ਚੀਨ ਦੇ ਨਾਲ ਲੜਾਂਗੇ, ਕਿਉਂਕਿ ਚੀਨ ਲਗਾਤਾਰ ਉਹਨਾਂ ਦੀ ਕੰਟਰੀ ਦੇ ਵਿੱਚ ਜੀ 57 ਜਹਾਜ਼ ਹੁਣ ਤੱਕ ਦੀ ਵੱਡੀ ਖੇਪ ਦੇ ਲੜਾਕੂ ਜਹਾਜ਼ ਭੇਜ ਚੁੱਕਿਆ ਹੈ। ਤੇ ਤਾਇਵਾਨ ਵੱਲੋਂ ਵੀ ਇਹੀ ਕਿਹਾ ਜਾ ਰਿਹਾ ਕਿ ਅਸੀਂ ਆਪਣੇ ਮੁਲਕ ਨਹੀਂ ਛੱਡਾਂਗੇ, ਅਸੀਂ ਆਪਣੇ ਆਖਰੀ ਸਾਹਾਂ ਤੱਕ ਲੜਾਂਗੇ, ਜਦਕਿ ਚੀਨ ਕਹਿ ਰਿਹਾ ਹੈ ਕਿ ਅਸੀਂ ਤਾਇਵਾਨ ਲੈ ਕੇ ਛੱਡਾਂਗੇ ਕਿਉਂਕਿ ਚੀਨ ਤਾਇਵਾਨ ਦਾ ਹੀ ਹਿੱਸਾ ਹੈ। ਹਾਂਜੀ, ਇਹ ਦੇਖੋ ਹੁਣ ਅਫਗਾਨਿਸਤਾਨ ਚੋਂ ਅਮਰੀਕਾ ਜਿਹੜਾ ਆਪਣੀਆਂ ਫੌਜਾਂ ਕੱਢ ਕੇ ਲੈ ਗਏ ਨੇ, ਔਰ ਉਸ ਤੋਂ ਬਾਅਦ ਹੁਣ ਉਹਨਾਂ ਨੇ ਜਿਹੜਾ ਇੰਗਲੈਂਡ ਨਾਲ ਔਰ ਜਿਹੜਾ ਜਾਪਾਨ ਦੇ ਨਾਲ ਰਲ ਕੇ ਉਹਨਾਂ ਨੇ ਜਿਹੜੀ ਆ ਇੱਕ ਜਿਹੜੀ ਹੈ ਕੋਈ ਸੰਧੀ ਕੀਤੀ ਹੈ, ਜਿਹਦੇ ਅਧੀਨ ਉਹਨਾਂ ਨੇ ਜਿਹੜਾ ਚਾਈਨਾ ਦੇ ਨਾਲ ਖੇਤਰ ਵਾਲੇ ਕੰਟਰੀ ਨੇ, ਦੇਸ਼ ਨੇ, ਉਹਨਾਂ ਦੀ ਜਿਹੜੀ ਸੁਰੱਖਿਆ ਤੇ ਬੜੀ ਚਿੰਤਾ ਪ੍ਰਗਟਾਈ ਹੈ। ਔਰ ਜਿਹੜਾ ਤਾਇਵਾਨ ਹੈ, ਇਹ ਹਜ਼ਾਰਾਂ ਸਾਲ ਪਹਿਲਾਂ ਇਹ ਜਿਹੜਾ ਸਭ ਤੋਂ ਪਹਿਲਾ ਜਿਹੜਾ ਇਹਨਾਂ ਦਾ ਰਾਜ ਸੀਗਾ, ਉਹ ਤਾਇਵਾਨ ਦੇ ਮੂਲ ਦੇ ਲੋਕਾਂ ਦਾ ਰਾਜ ਸੀਗਾ, ਔਰ ਚਾਈਨਾ ਵਿੱਚ ਵੀ ਉਹਨਾਂ ਦਾ ਰਾਜ ਸੀਗਾ। ਇਸ ਕਰਕੇ ਜਿਹੜੇ ਤਾਇਵਾਨ ਨੇ, ਉਹ ਸ਼ੁਰੂ ਤੋਂ ਉਹਨਾਂ ਨੇ ਕਦੇ ਆਪਣੀ ਇੰਡੀਪੈਂਡੈਂਸ ਉਹਨਾਂ ਨੇ ਜਿਹੜੀ ਡਿਕਲੇਅਰ ਨਹੀਂ ਕੀਤੀ ਹਜੇ ਤੱਕ, ਕਿਉਂਕਿ ਉਹ ਸਮਝਦੇ ਨੇ ਕਿ ਚਾਈਨਾ ਵੀ ਸਾਡਾ ਹਿੱਸਾ ਹੈ, ਔਰ ਜਿਹੜਾ ਚਾਈਨਾ ਸਾਡੇ ਵਿੱਚੋਂ ਨਿਕਲਿਆ, ਜਿਹੜੀਆਂ ਇਹਨਾਂ ਦੀਆਂ ਪੁਰਾਣੀਆਂ ਜਿਹੜੀਆਂ ਨੇ ਇਹਨਾਂ ਦੀਆਂ ਜਿਹੜੀਆਂ ਰਾਇਲ ਜਿਹੜੀਆਂ ਨੇ, ਜੇ ਤੁਸੀਂ ਹਿਸਟਰੀ ਦੇਖੋ ਤਾਂ ਤਾਇਵਾਨ ਦੇ ਜਿਹੜੇ ਬਸ਼ਿੰਦੇ ਸੀ ਉਹੀ ਰਾਜ ਕਰਦੇ ਸੀ ਸ਼ੁਰੂ ਦੇ ਵਿੱਚ। ਹੁਣ ਪਿਛਲੇ ਕਈ ਸਾਲਾਂ ਤੋਂ ਚਾਈਨਾ ਜੋ ਹੈ ਉਹ ਆਪਣਾ ਸਾਊਥ ਚਾਈਨਾ ਸੀ ਦੇ ਵਿੱਚ ਉਹ ਵਿੱਚ ਆਪਣੀਆਂ ਜਿਹੜੇ ਨੇ ਆਰਟੀਫਿਸ਼ੀਅਲ ਆਈਲੈਂਡ ਬਣਾ ਰਿਹਾ, ਔਰ ਆਪਣੀਆਂ ਜਿਹੜੇ ਜੰਗੀ ਜਿਹੜੇ ਨੇ ਅੱਡੇ ਜਿਹੜੇ ਨੇ ਉਹ ਸਟੈਬਲਿਸ਼ ਕਰ ਰਿਹਾ, ਔਰ ਉਹ ਰੋਜ਼ ਦਿਨ ਬ ਦਿਨ ਉਹ ਪ੍ਰੈਸ਼ਰ ਪਾ ਰਿਹਾ ਹੈ ਉਹ ਜਿਹੜਾ ਤਾਇਵਾਨ ਤੇ, ਕਿ ਉਹਨੂੰ ਆਪਣੇ ਵਿੱਚ ਸ਼ਮੂਲੀਅਤ ਕੀਤੀ ਜਾਵੇ, ਜਿਵੇਂ ਕਿ ਹਾਂਗਕਾਂਗ ਦੀ ਹੁਣ ਜਿਹੜੀ ਹੈ ਸ਼ਮੂਲੀਅਤ ਜਿਹੜੀ ਮੇਨਲੈਂਡ ਚਾਈਨਾ ਦੇ ਵਿੱਚ ਹੋ ਚੁੱਕੀ ਹੈ। ਔਰ ਇਸ ਤੇ ਚੱਲਦਿਆਂ ਹੁਣ ਤਾਇਵਾਨ ਨੇ ਆਪਣੀ ਜਿਹੜੀ ਹੈ ਸੁਰੱਖਿਆ ਵਾਸਤੇ ਅਮਰੀਕਾ ਨੂੰ ਔਰ ਜਿਹੜੇ ਹੋਰ ਗੁਆਂਢੀ ਜਿਹੜੇ ਮੁਲਕ ਨੇ ਉਹਨਾਂ ਨੂੰ ਜਿਹੜੀ ਆਪਣੀ ਜਿਹੜੀ ਗੁਹਾਰ ਲਾਈ ਹੈ ਕਿ ਸਾਡੀ ਜਿਹੜੀ ਮਦਦ ਕੀਤੀ ਜਾਵੇ, ਤਾਂ ਕਿ ਜਿਹੜਾ ਜੀ ਬਿਲਕੁਲ, ਕਿਉਂਕਿ ਆਸਟ੍ਰੇਲੀਆ ਦੇ ਵੀ ਜਿਹੜੇ ਚੀਨ ਨਾਲ ਸੰਬੰਧ ਆ ਕੋਵਿਡ ਕਰਕੇ ਉਸ ਤੋਂ ਬਾਅਦ ਕਾਫੀ ਗੱਲਾਂ ਹੋਈਆਂ ਨੇ ਤੇ ਵਿਗੜੇ ਆ। ਉਸ ਤੋਂ ਬਾਅਦ ਇਹਨਾਂ ਦੇ ਅਮਰੀਕਨ ਲੋਕਾਂ ਦੇ ਨਾਲ ਵੀ ਜਿਹੜੇ ਸੰਬੰਧ ਸੀ ਚਾਈਨਾ ਦੇ ਕੁਝ ਖਾਸ ਸੁਖਾਵੇਂ ਨਹੀਂ ਰਹੇ, ਜਿਸ ਕਰਕੇ ਤਾਇਵਾਨ ਨੇ ਇਹਨਾਂ ਤੋਂ ਮਦਦ ਦੀ ਗੁਹਾਰ ਲਗਾਈ ਹੈ ਜੀ। ਹਾਂਜੀ ਹਰਜਿੰਦਰ ਜੀ, ਸ਼ਾਇਦ ਤੁਹਾਨੂੰ ਪਤਾ ਹੋਵੇਗਾ ਕਿ ਜੋ ਤਾਇਵਾਨ ਹੈ ਉਹਦੇ ਵਿੱਚ ਉਹਨਾਂ ਦਾ ਇਲੈਕਟ੍ਰੋਨਿਕਸ ਦਾ ਬਹੁਤ ਵੱਡਾ ਬਿਜ਼ਨਸ ਹੈ, ਔਰ ਵਰਲਡ ਦੇ ਵਿੱਚ 70% ਜਿਹੜੇ ਨੇ 70% ਜਿਹੜੇ ਕੰਪਿਊਟਰ ਚਿਪ ਨੇ ਜਿਹੜੇ ਨੇ ਉਹ ਫੋਨਾਂ ਦੇ ਜਾਂ ਟੈਬਲੇਟ ਦੇ ਜਾਂ ਕੰਪਿਊਟਰਾਂ ਦੇ ਉਹ ਤਾਇਵਾਨ ਚ ਬਣਦੇ ਨੇ। ਪਰ ਸਮ ਟਾਈਮ ਇਹ ਕਿਉਂ ਲਿਖਿਆ ਹੁੰਦਾ ਜੀ ਮੇਡ ਇਨ ਚਾਈਨਾ? ਹਾਂਜੀ, ਚਾਈਨਾ ਵਿੱਚ ਵੀ ਬਣਦੇ ਨੇ, ਪਰ ਮੋਸਟਲੀ ਜਿਹੜੇ ਨੇ ਜਿਹੜਾ ਇਲੈਕਟ੍ਰੋਨਿਕ ਦਾ ਸਮਾਨ ਹੈ ਉਹ ਤਾਇਵਾਨ ਦੇ ਵਿੱਚ ਬਣਦਾ ਹੈ। ਔਰ ਜਿਹੜਾ ਜਿੰਨੀਆਂ ਆਪਾਂ ਗੱਡੀਆਂ ਜਿਹੜੀਆਂ ਕਾਰਾਂ ਚਲਾਉਂਦੇ ਆ ਉਹਨਾਂ ਦੇ ਵਿੱਚ ਜਿਹੜੇ ਕੰਪਿਊਟਰ ਅੱਜ ਕੱਲ੍ਹ ਲੱਗਦੇ ਉਹ ਸਾਰਿਆਂ ਦੇ ਵਿੱਚ ਜਿਹੜਾ ਉਹ ਤਾਇਵਾਨ ਦੇ ਜਿਹੜੇ ਚਿਪ ਲੱਗਦੇ ਨੇ, ਔਰ ਉਹ ਕਾਫੀ ਬਹੁਤ ਐਡਵਾਂਸ ਕੰਟਰੀ ਹੈ। ਔਰ ਉਹਨਾਂ ਨੂੰ ਹੁਣ ਫਿਕਰ ਹੈ ਕਿ ਕਿਉਂਕਿ ਚਾਈਨਾ ਕੰਟਰੋਲ ਕਰਨਾ ਚਾਹੁੰਦਾ ਉਸ ਸਾਰੇ ਖਿੱਤੇ ਤੇ, ਔਰ ਉਹ ਚਾਹੁੰਦਾ ਕਿ ਜਿਹੜੀ ਸੁਪਰ ਪਾਵਰ ਜਿਹੜੀ ਆ ਬਣ ਜਾਈਏ, ਔਰ ਜਿਹੜਾ ਅਸੀਂ ਅਮਰੀਕਾ ਜਾਂ ਵਰਲਡ ਨੂੰ ਅਸੀਂ ਫਿਰ ਕੰਟਰੋਲ ਕਰ ਸਕੀਏ। ਹਾਂਜੀ ਰਵਿੰਦਰਜੀਤ ਸਿੰਘ ਜੀ, ਇਹ ਵੀ ਖਬਰਾਂ ਆ ਰਹੀਆਂ ਨੇ, ਹਾਲਾਂਕਿ ਇੰਡੋਜ਼ ਟੀਵੀ ਇਸ ਗੱਲਾਂ ਦੀ ਪੁਸ਼ਟੀ ਨਹੀਂ ਕਰਦਾ, ਪਰ ਜੋ ਗੱਲਾਂ ਚੱਲ ਰਹੀਆਂ ਨੇ ਆਮ ਇਹ ਵੀ ਦੱਸਿਆ ਜਾ ਰਿਹਾ ਕਿ ਚਾਈਨਾ ਭਾਰਤ ਵਿੱਚ ਵੀ ਨੁਕਸਾਨ ਕਰਨ ਦੀਆਂ ਲਗਾਤਾਰ ਕੋਸ਼ਿਸ਼ਾਂ ਕਰ ਰਿਹਾ ਹੈ, ਸੁਰੰਗਾਂ ਨੂੰ ਭੰਨਿਆ ਜਾ ਰਿਹਾ, ਸੜਕਾਂ ਨੂੰ ਤੋੜਿਆ ਜਾ ਰਿਹਾ, ਪਰ ਭਾਰਤ ਵਿੱਚ ਇਸ ਮੀਡੀਆ ਰਾਹੀਂ ਕੋਈ ਗੱਲਬਾਤ ਬਾਹਰ ਨਹੀਂ ਨਿਕਲੀ ਹੈ ਜੀ। ਹਾਂਜੀ, ਜਿਹੜਾ ਤੁਸੀਂ
ਭਾਰਤ ਦੇ ਵਿੱਚ ਆਪਣਾ ਮੀਡੀਆ ਜਿਹੜਾ ਹੈ ਉਹ ਜਿਹੜੇ ਬਹੁਤੇ ਸਰਕਾਰੀ ਪੱਖੀ ਜਿਹੜਾ ਮੀਡੀਆ ਹੈ, ਇਸ ਕਰਕੇ ਜਿਹੜੀ ਕੁਛ ਮੀਡੀਆ ਜਿਹੜੇ ਹੈ ਨੇ, ਜਿਹੜੇ ਨਿਡਰ ਹੋ ਕੇ ਜਿਹੜੇ ਉਹ ਕੋਈ ਖਬਰਾਂ ਜਿਹੜੀਆਂ ਨੇ ਦਿੰਦੇ ਨੇ, ਜਾਣਕਾਰੀ ਆਉਂਦੀ ਰਹਿੰਦੀ ਹੈ ਕਿ ਅਰੁਣਾਚਲ ਪ੍ਰਦੇਸ਼ ਖਾਸ ਕਰਕੇ ਉਹਦੇ ਵਿੱਚ ਕਾਫੀ ਏਰੀਆ ਜਿਹੜਾ ਸਰਹੱਦ ਨਾਲ ਲੱਗਦਾ ਵੀ ਉਹਦੇ ਵਿੱਚ ਚਾਈਨਾ ਦਾ ਕੰਟਰੋਲ ਹੈ, ਜਿਹੜਾ ਕਿ ਪਹਿਲਾਂ ਕੰਟਰੋਲ ਭਾਰਤ ਕੋਲ ਹੁੰਦਾ ਸੀ। ਔਰ ਉਹਨਾਂ ਨੇ ਚਾਈਨਾ ਦੇ ਬਾਰਡਰ ਦੇ ਨਾਲ ਏਡੀ ਵੱਡਾ ਹਾਈਵੇ ਬਣਾ ਲਿਆ ਜਿੰਨਾ ਇੰਡੀਆ ਨਾਲ ਬਾਰਡਰ ਬਣਦਾ। ਔਰ ਉੱਥੇ ਤੁਸੀਂ ਈਵਨ ਜਿਹੜੇ ਲੜਾਕੂ ਜਹਾਜ਼ ਨੇ ਉਹ ਵੀ ਉਤਰ ਸਕਦੇ ਨੇ, ਏਡੇ ਚੌੜੇ ਰਨਵੇ ਵਰਗੇ ਉਹ ਜਿਹੜੇ ਹਾਈਵੇ ਬਣਾਏ ਨੇ। ਔਰ ਇਹ ਲਗਾਤਾਰ ਉਹਨਾਂ ਦੇ ਪਿਛਲੇ ਸਾਲ, ਤੁਹਾਨੂੰ ਯਾਦ ਹੋਵੇਗਾ, ਪਿਛਲੇ ਸਾਲ ਇੱਕ ਝੜਪ ਹੋਈ ਸੀ ਆਪਣੇ ਜਿਹੜਾ ਬਾਰਡਰ ਦੇ ਉੱਥੇ ਹੀ ਬਰਮਾ ਔਰ ਜਿਹੜੇ ਨੇ ਅਰੁਣਾਚਲ ਪ੍ਰਦੇਸ਼ ਦੇ ਬਾਰਡਰ ਦੇ ਲਾਗੇ, ਜਿੱਥੇ ਕਿ ਕਾਫੀ 21-22 ਜਿਹੜੇ ਨੇ ਆਪਣੇ ਭਾਰਤੀ ਸੈਨਿਕ। ਔਰ ਇਹ ਲਗਾਤਾਰ ਉਹ ਇਹੀ ਮਸਲਾ ਸੀ ਕਿ ਉਹ ਏਰੀਏ ਸਾਡੇ ਵਿੱਚ ਆ ਕੇ ਕਬਜ਼ਾ ਕਰਦੇ ਰਹਿੰਦੇ ਨੇ। ਔਰ ਇਹ ਕਲੀਅਰ ਜਿਹੜੀ ਹੈ ਕੋਈ ਇਹਦੀ ਪਿਕਚਰ ਜਿਹੜੀ ਹੈ ਪੂਰੇ ਦੇਸ਼ ਨੂੰ ਨਹੀਂ ਦਿੱਤੀ ਜਾਂਦੀ, ਜਿਹੜੇ ਕਿ ਸਰਕਾਰ ਦੇ ਜਿਹੜੇ ਨੇ ਕੁਛ ਹੋ ਸਕਦਾ ਉਹਨਾਂ ਦਾ ਕੋਈ ਆਈਡੀਆਜ਼ ਹੋਣ ਕਿ ਜਿਹੜੇ ਨੇ ਲੋਕੀ ਨਾ ਭੜਕਣ ਜਾਂ ਆਪੋਜੀਸ਼ਨ ਜਿਹੜੇ ਨਾ ਰੌਲਾ ਪਾਵੇ ਬਹੁਤਾ। ਇਹ ਕਾਫੀ ਗੰਭੀਰ ਮਸਲੇ ਨੇ ਜੀ। ਹਾਂਜੀ ਜੀ, ਬਹੁਤ ਬਹੁਤ ਸ਼ੁਕਰੀਆ ਰਵਿੰਦਰਜੀਤ ਸਿੰਘ ਜੀ, ਇਹ ਸਾਰੀ ਜਾਣਕਾਰੀ ਦੇ ਲਈ ਜੀ। ਥੈਂਕ ਯੂ ਜੀ। ਹਾਂਜੀ, ਤੁਹਾਡਾ ਵੀ ਧੰਨਵਾਦ ਹਰਜਨ ਜੀ, ਔਰ ਇੰਡੋਜ਼ ਟੀਵੀ ਵੱਲੋਂ ਜੋ ਆਪ ਜੀ ਮੌਕਾ ਦਿੰਦੇ ਹੋ ਆਪਣੇ ਦਰਸ਼ਕਾਂ ਦੇ ਸਨਮੁਖ ਆਉਣ ਦਾ। ਸਾਰਿਆਂ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਦਰਸ਼ਕੋ, ਸਮਾਂ ਹੋ ਚੱਲਿਆ ਤੁਹਾਡੇ ਤੋਂ ਵੀ ਇਜਾਜ਼ਤ ਲੈਣ ਦਾ। ਨਵੇਂ ਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਇੰਡੋਜ਼ ਟੀਵੀ ਆਸਟ੍ਰੇਲੀਆ। ਧੰਨਵਾਦ।